ਜੀ ਤੁਸੀਂ ਅੱਗੇ ਕਹਾਣੀ ਸੁਣਦੇ ਪਏ ਹੋ। ਚੌਧਰੀ ਬਹਾਬ ਲਲੇਰਾ ਕਹਾਣੀ ਦੀ ਚੱਸ ਹੈ, ਕਹਾਣੀ ਪੀਕ ਤੇ ਪੜੀ ਪਈ ਹੈ ਤੇ ਹੁਣ ਆਖਰ ਵਾਲ ਸਹਿਰ ਜਾਂਦੀ ਪਈ ਹੈ। ਬੜੀ ਮਿਹਰਬਾਨੀ ਕੀਤੀ ਪਿਛਲੀ ਵੀਡੀਓ ਦੇ ਦੋਸਤਾਂ ਨੇ ਲਾਈਕ ਸ਼ੇਅਰ ਵੀ ਕੀਤਾ ਹੈ, ਉਸ ਨੂੰ ਫਾਲੋ ਵੀ ਕੀਤਾ ਹੈ ਤੇ ਦੁਬਾਰਾ ਉਹ ਗੁਜ਼ਾਰਿਸ਼ ਹੈ ਕਿ ਇਸ ਨੂੰ ਲਾਈਕ ਕਰ ਲਓ, ਫਾਲੋ ਕਰ ਲਓ ਤਾਂ ਕਿ ਹਰ ਆਉਣ ਵਾਲੀ ਕਹਾਣੀ ਤੁਹਾਡੇ ਤੱਕ ਆਪਣੀ ਰਹੇ। ਇਹ ਮਿਹਰਬਾਨੀ ਫਾਲੋ ਵਾਲੀ ਤੇ ਲਾਈਕ ਵਾਲੀ ਤੁਸੀਂ ਅਗਰ ਸ਼ੇਅਰ ਵਾਲੀ ਜ਼ਰੂਰ ਕਰਿਆ ਜੀ। ਇਹ ਮੱਝ ਮੈਨੂੰ ਚਾਹਦੇ ਇਹ ਗੱਲ ਕਰਦਾ ਪਿਆ ਜੀ ਮੋਲਾ ਚੌਧਰੀ ਬਹਾਬ ਲਲੇਰੇ ਨੂੰ ਕਿ ਪਿਓ ਮੇਰਾ ਤਾਂ ਬੇਲੀ ਆਉਂ, ਉਸੇ ਦੀ ਕਬਰ 'ਚ ਵੇਖ ਇਹ ਮੱਝ ਮੈਨੂੰ ਦੇਵੇਂ ਤਾਂ ਸ਼ਾਇਦ ਮੈਂ ਬਚ ਜਾਵਾਂ। ਉਸ ਆਖਿਆ ਮੋਲਿਆ ਪਤਾ ਹੀ ਮੂਲ ਰਾਜ ਮੈਨੂੰ ਇਸ ਮੱਝ ਦੇ ਵੱਟੇ ਵਿੱਚ ਜ਼ਮੀਨ ਆਖੀ ਹੈ, ਮੱਝੀ ਆਖੀਆਂ, ਘੋੜੀਆਂ ਸੋਨਾ ਚਾਂਦੀ ਮੈਨੂੰ ਦਿੱਤੀ ਹੈ ਤੇ ਮੈਂ ਨਹੀਂ ਲਈ। ਅਖੇ ਪਤਾ ਹੈ ਅਖੇ ਮੱਝ ਮੁੱਢੋਂ ਹੁਣ ਕੀਮਤ ਤੇ ਆਈ ਹੈ ਬਈ ਤਰੱਕੜ ਦੇ ਉੱਤੇ ਹੇਕ ਲਾਮੇ ਮੋਲਾ ਹੋਇਆ ਕਾਦਰ ਬਖਸ਼ ਦਾ, ਹੇਕ ਲਾਮੇ ਰੱਤੀ ਕੈੜ ਮੱਝ ਹੈ। ਮੋਲਿਆ ਜੇ ਇਨਕਾਰ ਕਰਾਂ ਤਾਂ ਤੇਰੇ ਪਿਓ ਦੀ ਕਬਰ ਨੂੰ ਪਾੜ ਦੇਵਣਾ ਹੋਇਆ। ਇਹ ਤਾਂ ਇੱਕ ਮੱਝ ਹੋਈ, ਮੈਨੂੰ ਪੁੱਤਰ ਵੀ ਤੇਰੇ ਉੱਤੋਂ ਕੁਹਾਵਣੇ ਪਵੇ ਨਾ ਤੇ ਮੈਂ ਇਸ ਤੋਂ ਵੀ ਯਾ ਅੱਲਾ ਨਾ ਕਰਾਂ। ਇਹੋ ਕੰਮ ਅਖੇ ਹਾਂ। ਅੱਗੇ ਹੁਣ ਅਗਾਂ ਟੋਰਿਆ, ਦੋਵੇਂ ਪਾਰ ਟੱਪ ਗਏ, ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਜਿਸ ਵੇਲੇ ਪਿਛਲੀ ਰਾਤ ਹੋਈ ਨਾ ਮੱਝੀ ਛਿੜੇਣ ਲੱਗ ਪਈਆਂ ਤਾਂ ਪੁੱਤਰਾਂ ਨੂੰ ਚੌਧਰੀ ਬਾਪ ਸੱਦ ਕੇ ਆਖਿਆ ਰੱਤੀ ਕੈੜ ਮੱਝ ਨਾ ਜਿਹੜੀ ਇਹ ਬੱਗੇ 'ਚ ਵਾਂਗ ਕੇ ਲੱਗੇ ਜਿਵੇਂ ਆਏ, ਇਹ ਨਾਲ ਨਾ ਲੈ ਜਾਵੇ ਆਏ। ਪਿਛਲੀ ਰਾਤੀ ਉਹਨਾਂ ਮੱਝੀ ਛੇੜ ਰੱਖੀਆਂ। ਫਜਰ ਚੌਧਰੀ ਬਾਬ ਉੱਠਿਆ ਏ, ਉਸ ਮੱਝ ਨਵਾਈ ਗਾਨੀਆਂ ਪਾਈਆਂ, ਮੱਖਣ ਨਾਲ ਮਾਖੀ ਏ। ਮੱਝ ਤਾਂ ਅੱਗੇ ਬਹੁਤ ਸੋਹਣੀ ਆ, ਤਸਵੀਰ ਛਪ ਗਈ। ਮੱਝ ਬਹਾਬ ਛੇਕ ਲਈ ਏ। ਰਾਹ ਮੋਲਾ ਘੋੜੀ ਤੇ ਚੜ ਬੈਠਾ ਏ। ਕੱਕੂ ਦੀ ਮਾਂ ਹੋਈ ਏ ਜੰਗ ਦਰਿਆ ਦੇ ਲਾਂਘਿਓਂ, ਦਰਿਆ ਦੇ ਕਿਨਾਰੇ ਦੇ ਉੱਤੇ। ਮੂਲ ਰਾਜ ਇਤਨਾ ਪਿਆਰ ਮੱਝੀ ਨਾਲ ਕਰਦਾ ਜੋ ਕਚਹਿਰੀ ਉੱਥੇ ਹੀ ਬਣਾਈ ਹੋਈ ਆਸ ਕਿ ਮੱਝੀ ਮੇਰੀਆਂ ਨਿਗੇ ਹੇਠ ਰਵੇਨ। ਅਗਾਂ ਆਇਆ ਤਾਂ ਸੈਂਕੜੇ ਮੱਝੀ ਖੜੋਤੀਆਂ ਹੋਈਆਂ, ਉਹਨੂੰ ਪੱਠਿਆਂ ਦੇ ਲੱਗੇ ਹੋਏ। ਇਹਨਾਂ ਆ ਕੇ ਮੱਝ ਛੱਡ ਦਿੱਤੀ। ਪੁੱਛਿਆ ਏ ਮੂਲ ਰਾਜ ਕਿੱਥੇ ਗਿਆ, ਉਹਨੂੰ ਅਸਾਂ ਮਿਲਣਾ ਹੈ। ਉਹਨਾਂ ਆਖਿਆ ਕਿ ਨਾਵੇਂ ਲੱਗ ਗਿਆ ਹੈ, ਨਾ ਕਿ ਹਟਣਾ। ਮੱਝੀ ਨੂੰ ਹੱਥ ਫੇਰ ਕੇ ਤਾਂ ਕਚਾਰੀ ਲਾਣੀ, ਐਡੀ ਮੱਝ ਦੀ ਉਸ ਚਸ ਵੀ ਆਸ ਤੇ ਮੁਹੱਬਤ ਵੀ ਆਸ। ਬਾਬ ਆਖਿਆ ਰਾਹ ਮੋਲਿਆ ਮੱਝ ਦੇਪ ਗਈ ਏ, ਹੁਣ ਤੈਨੂੰ ਛੋੜੇ ਜਾਂ ਨਾ ਛੋੜੇ। ਹੁਣ ਮੱਝ ਸਾਨੂੰ ਕੋਈ ਨਹੀਂ ਦਿੰਦਾ, ਤੂੰ ਓਡੇ ਰੋ ਜਾ। ਜੇ ਗੱਲ ਜਲ ਲਈ ਉਸ ਤਾਂ ਹਾਜ਼ਰ ਹੋ ਜਾਵੀਂ, ਨਾ ਜਲੀ ਉਸ ਧਰੋੜ ਜਾਵੀਂ। ਰਾਹ ਮੋਲਾ ਓਡੇਰ ਹੋ ਕੇ ਬਹਿ ਰਿਹਾ। ਮੂਲ ਰਾਜ ਨਿਕਲਿਆ ਨਹਾ ਕੇ, ਚੀਰਾ ਮੋਢੇ ਤੇ ਇਸੋਂ, ਗਲੂ ਨੰਗਾ ਏ, ਵਾਲ ਚੋਂਦੇ ਆਉਂਦੇ। ਜੋ ਮੱਝੀ ਦੇ ਵਿੱਚ ਆਇਆ ਤਾਂ ਤੱਕਿਆ ਐਸ ਤਾਂ ਅਖੇ ਹਾਂ ਚੌਧਰੀ ਬਹਾਬ ਵਾਲੀ ਮੱਝ ਕਾਹ ਲਿਆਂਦੀ ਏ। ਚੌਧਰੀ ਬਹਾਬ ਉੱਠਿਆ ਹੈ, ਉਸ ਆਖਿਆ ਜੀ ਮੈਂ ਆਂਦੀ ਏ। ਵੇਖਿਓ ਤਾਂ ਕਾਈ ਨਾ ਸਿਰੋਂ ਸੁਣੀ ਹੋਈ ਆਸ, ਪਰ ਮੁੜ ਵੀ ਸਿਆਣ ਲਈ ਉਸ ਆਖਿਆ ਚੌਧਰੀ ਬਹਾਬ ਹੈ। ਅਖੇ ਜੀਆ। ਅਖੇ ਤੈਨੂੰ ਕੋਈ ਗਰਜ ਪਈ ਹੋਣੀ ਹੈ। ਅਖੇ ਨਹੀਂ ਜੀ। ਅਖੇ ਗਰਜ ਤੋਂ ਸਿਵਾ ਤੂੰ ਨਾ ਡਗੀਂਦਾ, ਤੂੰ ਮੇਰੇ ਕੋਲ ਕਦੇ ਵੀ ਨਾ ਆਉਂਦਾ। ਮੈਂ ਤੈਨੂੰ ਮੱਝੀ ਆਖੀਆਂ, ਜ਼ਮੀਨ ਆਖੀ, ਹੋਰ ਵੀ ਚੀਜ਼ਾਂ ਤੂੰ ਨਹੀਂ ਦਿੱਤੀ। ਮੱਝ ਜਵਾਬ ਦੇ ਦਿੱਤਾ, ਹੁਣ ਤੋੜ ਲੈ ਕੇ ਆਏ, ਕੰਮ ਕਰਾਂਗਾ, ਤੂੰ ਗੱਲ ਕਰ। ਉਸ ਆਖਿਆ ਜੀ ਉਹ ਮੋਲਾ ਕਾਦਰ ਬਖਸ਼ ਦਾ ਹੋਇਆ ਤੇ ਮੇਰਾ ਭਤਰੀਆ ਹੋਇਆ। ਮੂਲ ਰਾਜ ਆਖਿਆ ਆਹਾ ਪਾਪੀ ਮੋਲਾ, ਫਸਾਦੀ ਮੋਲਾ, ਬੜਾ ਬੁਰਾ ਆਦਮੀ ਹੈ। ਹਰ ਸੂਬੋਂ ਨੂੰ ਉਹਦੇ ਖਿਲਾਫ ਮੇਰੇ ਕੋਲ 3-4 ਪਰਚੇ ਆਉਂਦੇ ਨੇ। ਨਾ ਆਪ ਵਸਦਾ ਹੈ, ਨਾ ਚਨਾ ਵਸਣ ਦਿੰਦਾ ਹੈ। ਉਹ ਸਿੱਖ ਮਾਰਿਆ ਹੈ ਮੇਰਾ। ਆਖਿਆ ਜੀ ਕੋਈ ਨਹੀਂ ਸੂ ਮਾਰਿਆ। ਮੂਲ ਰਾਜ ਆਖਿਆ ਨਹੀਂ ਨਹੀਂ, ਸਿੱਖਣੀਆਂ ਸੋਣੋਂ ਖੜੋ ਨਹੀਂ ਰਹੀਆਂ, ਹੋਰ ਜਾ ਲਈ ਸਨ। ਅਗਰ ਉਹ ਸਿੱਖ ਨਾ ਮਾਰਦਾ ਤਾਂ ਮੈਨੂੰ ਮੱਝ ਕਾਹ ਦੇਣੀ ਆ। ਇੱਤਾਂ ਨੂੰ ਮੋਲੇ ਆਣ ਸਲਾਮ ਕੀਤਾ। ਮੋਲਾ ਹੈ। ਆਖਿਆ ਜੀ ਆ। ਮੂਲ ਰਾਜ ਆਖਿਆ ਮੈਂ ਤੇਰੇ ਨਾਲ ਉਹ ਕਰਾਂ ਦੁਨੀਆ ਤੱਕੇ ਆ, ਪਰ ਇਸ ਮਹਿ ਦਾ ਮੈਨੂੰ ਬੜਾ ਸ਼ੌਕ ਆ।
ਜੇ ਤੂੰ ਸਿੱਖ ਨਾ ਮਰਦਾ ਤਾਂ ਮੈਨੂੰ ਮੱਝ ਕਾਹ ਦੇਵਣੀ ਆ। ਬੋਲਿਆ ਮੋਲਾ, ਉਸ ਆਖਿਆ ਤੁਹਾਨੂੰ ਮੱਝੀ ਦਾ ਬੜਾ ਸ਼ੌਕ ਹੈ। ਮੂਲ ਰਾਜ ਆਖਿਆ ਮੈਨੂੰ ਕੀ ਸ਼ੌਕ ਆਈ? ਸ਼ੌਕ ਆਈ ਮੇਰੀ ਮਾਂ ਵਿਚਾਰੀ ਨੂੰ, ਉਹ ਮਰ ਗਈ ਏ। ਜਿਸ ਵਕਤ ਮੱਝੀ ਸਾਡੀਆਂ ਛਿੜਿਆਂ ਨਾਲ ਨਾ ਆਪਣੇ ਬੋਛਾਂ ਨਾਲ ਛਣਦੀ ਆ ਤੇ ਛਣਦੀ ਚਲੀ ਜਾਂਦੀ ਆ ਦਰਿਆ ਦੇ ਕਿਨਾਰੇ ਤਿਕਰ। ਬਾਪ ਆਖਿਆ ਪਿਆਰੀਆਂ ਤਾਂ ਸਾੜੀਆਂ ਨੂੰ ਵੀ ਹੈਨ, ਪਰ ਇੰਜ ਦਰਿਆ ਆੜ ਬੁਟਾ ਕੇ ਨਹੀਂ ਨਿਕਲਦੀਆਂ। ਛੇੜੂ ਇੰਜੇ ਹੱਟੇ ਨਹੀਂ ਦਿੰਦੇ। ਮੂਲ ਰਾਜ ਕੁਦਿਆ, ਉਸ ਆਖਿਆ ਗਾਲਾਂ ਕੱਢਣ ਡਏ ਆ। ਮੋਲੇ ਆਖਿਆ ਨਹੀਂ ਜੀ, ਆਪਣੀ ਗਰੀਬੀ ਭੇਜੀ ਤੇ ਜਣੈਨਾ, ਚੰਗਾ ਸਲਾਮ ਹੈ। ਜਿਸ ਵੇਲੇ ਰਾਹ 'ਚ ਆਏ ਨਾ, ਮੋਲੇ ਆਖਿਆ ਚਾਚਾ ਇਹ ਕੀ ਕੀਤੋਈ? ਉਸ ਆਖਿਆ ਇੰਜੇ ਮੱਝ ਲੈ ਜਾਵੇ ਆ, ਹਾਂ ਦੀ ਪੀੜ ਅਸਾਂ ਵੀ ਤਾਂ ਕੱਢ ਛੋੜਨੀ ਆ ਨਾ ਜੀ। ਕਹਾਣੀ ਮੁੱਕ ਗਈ ਹੈ ਜੀ। ਬਹੁਤ ਸ਼ੁਕਰੀਆ ਤੁਸੀਂ ਸੁਣਾਉਣ ਦਾ। ਇਹਨੂੰ ਸ਼ੇਅਰ ਕਰ ਲਓ ਜੀ। ਬਹੁਤ ਸ਼ੁਕਰੀਆ।